ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਪਾਕਿਸਤਾਨ ਤੋਂ ਸਾਡੇ ਸਹਿਯੋਗੀ ਨਾਸਰ ਅਲੀ ਜੀ ਜੁੜ ਚੁੱਕੇ ਨੇ, ਜੋ ਕਿ ਪਾਕਿਸਤਾਨ ਦੇ ਮਸਲਿਆਂ ਬਾਰੇ ਸਾਨੂੰ ਜਾਣਕਾਰੀ ਦੇਣਗੇ। ਕਰਦੇ ਹਾਂ ਜੀ ਸਵਾਗਤ। ਨਾਸਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ। ਜੀ ਨਾਸਰ ਜੀ, ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਨਿਊਜ਼ ਮਰੀ ਦੀ ਘਟਨਾ ਜਿਹੜੀ ਆਪਾਂ ਨੇ ਕਾਫੀ ਵਾਰ ਚਰਚਾ ਕੀਤੀ ਹੈ, ਉਸ ਦੇ ਉੱਤੇ ਲਗਾਤਾਰ ਅਪਡੇਟ ਮਿਲ ਰਹੀ ਹੈ। ਅਦਾਲਤ ਵੱਲੋਂ ਮਰੀ ਦੇ ਘਟਨਾ ਦੇ ਉੱਤੇ ਫੈਸਲਾ ਸੁਣਾਇਆ ਗਿਆ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਆ ਫੈਸਲਾ, ਕੀ ਚਰਚਾਵਾਂ ਕੀਤੀਆਂ ਗਈਆਂ ਨੇ, ਕਿਹੋ ਜਿਹੇ ਸੁਝਾਅ ਦਿੱਤੇ ਗਏ ਨੇ ਤੇ ਕੀ ਕਾਰਵਾਈ ਕੀਤੀ ਗਈ ਹੈ। ਜੀ ਬਿਲਕੁਲ, ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਰ ਮਿਨੱਲਾ ਦੀ ਅਦਾਲਤ ਦੇ ਵਿੱਚ ਜਿਹੜਾ ਹੈਗਾ ਉਹ ਮਰੀ ਵਾਕਿਆ ਨੂੰ ਚੁੱਕਿਆ ਗਿਆ ਤੇ ਉਸ ਵਾਕਿਏ ਦੇ ਉੱਪਰ ਜਿਹੜਾ ਹੈਗਾ ਚੀਫ ਜਸਟਿਸ ਨੇ ਬੜੇ ਸਖਤ ਰਿਮਾਰਕਸ ਦਿੱਤੇ। ਉਹਨਾਂ ਨੇ ਕਿਹਾ ਕਿ ਇਸ ਵਾਕਿਏ ਦੀ ਪੂਰੀ ਰਿਆਸਤ ਜਿਹੜੀ ਜ਼ਿੰਮੇਦਾਰ ਹੈਗੀ ਹੈ। ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਉਹਨਾਂ ਨੇ ਹਦਾਇਤ ਜਾਰੀ ਕੀਤੀ ਹੈ ਕਿ ਉਹਨਾਂ ਦੀ ਸਰਬਰਾਹੀ 'ਚ ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਕਮਿਸ਼ਨ ਜਿਹੜੀ ਹੈਗੀ ਹੈ, ਜਿਹਦੇ ਥੱਲੇ ਇਦਾਰਾ ਹੈਗਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਉਹਨਾਂ ਨੂੰ ਹਦਾਇਤ ਕਰੇ ਤੇ ਦੱਸੇ ਤੇ ਜ਼ਿੰਮੇਦਾਰ ਕੌਣ ਹੈਗਾ, ਉਸ ਟਾਈਮ ਕਿੱਥੇ ਸੀ ਜਦੋਂ ਇਹ ਵਾਕਿਆ ਰੂਨਮਾ ਹੋਇਆ ਹੈਗਾ। ਉਸ ਤੋਂ ਬਾਅਦ ਜਿਹੜੀ ਪੰਜਾਬ ਹੁਕੂਮਤ ਹੈਗੀ ਹੈ, ਕਿਉਂਕਿ ਪੰਜਾਬ ਦੇ ਵਿੱਚ ਆਉਂਦਾ ਹੈਗਾ ਮਰੀ, ਪੰਜਾਬ ਹੁਕੂਮਤ ਜਿਹੜੀ ਹੈਗੀ ਉਹ ਵੀ ਬੜੀ ਇਸ ਟਾਈਮ ਅਦਾਲਤ ਦੇ ਫੈਸਲੇ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੋਈ ਹੈ ਤੇ ਉਹਨਾਂ ਦੀ 5 ਰੁਕਨੀ ਟੀਮ ਜਿਹੜੀ ਹੈਗੀ ਆ ਉਹ ਮਰੀ ਦੇ ਵਿੱਚ ਮੌਜੂਦ ਹੈ ਤੇ ਉਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਕਿ ਇਸ ਵਾਕਿਏ ਨੂੰ ਇਹ ਕਿੱਦਾਂ ਰੂਨਮਾ ਹੋਇਆ। 23 ਲੋਕਾਂ ਦੀ ਜਿਹੜੀ ਹਲਾਕਤ ਹੋਈ ਹੈ ਉਹ ਕਿੰਝ ਹੋਈ ਹੈ, ਕਿਉਂਕਿ ਚੀਫ ਜਸਟਿਸ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ 23 ਲੋਕ ਦੀ ਹਲਾਕਤ ਹੋਈ ਆ, ਅਸੀਂ ਉਹਨਾਂ 23 ਲੋਕਾਂ ਦੀ ਹਲਾਕਤ ਨੂੰ, 23 ਲੋਕਾਂ ਦੀ ਜਿਹੜੀ ਮੌਤ ਨੂੰ ਅਸੀਂ ਐਵੇਂ ਨਹੀਂ ਲੈਣਾ ਹੈਗਾ। ਅਸੀਂ ਇਹਦੇ ਜ਼ਿੰਮੇਦਾਰਾਂ ਜਿਹੜੇ ਹੈਗੇ ਉਹਨਾਂ ਨੂੰ ਸਜ਼ਾਵਾਂ ਸੁਣਾਉਣੀਆਂ ਹੈਗੀਆਂ। ਇਹ ਹੁਣ ਮਾਜ਼ੀ ਦੇ ਵਿੱਚ ਇਦਾਂ ਹੁੰਦਾ ਸੀ, ਚੀਫ ਜਸਟਿਸ ਨੇ ਮਾਰਕਸ ਦਿੱਤੇ ਕਿ ਮਾਜ਼ੀ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ ਸੀ ਕਿ ਜਦੋਂ ਤੁਸੀਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਸੀ ਜਾਂ ਕੋਈ ਵੀ ਇਸ ਤਰ੍ਹਾਂ ਦਾ ਵਾਕਿਆ ਹੁੰਦਾ ਸੀ, ਤੁਹਾਨੂੰ ਕੁਦਰਤੀ ਆਫਤ ਕਹਿ ਕੇ ਜਾਂ ਉਹਨੂੰ ਕਹਿੰਦੇ ਸੀ ਜੋ ਅੱਲਾ ਨੂੰ ਮਨਜ਼ੂਰ ਹੈਗਾ ਉਂਝ ਕਹਿ ਕੇ ਤੇ ਅਸੀਂ ਜਿਹੜਾ ਹੈਗਾ ਮੂੰਹ ਫੇਰ ਲੈਂਦੇ ਹੈਗੇ ਸੀ। ਲੇਕਿਨ ਇਸ ਦਫਾ ਜਿਹੜਾ ਉਹ ਇੰਜ ਨਹੀਂ ਹੋਣਾ ਹੈਗਾ। ਇਸ ਦਫਾ ਅਸੀਂ ਜਿਹੜੇ ਜ਼ਿੰਮੇਦਾਰ ਹੈਗੇ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਹੈਗੀ ਹੈ, ਅਸੀਂ ਉਹਨਾਂ ਨੂੰ ਸਖਤ ਸਜ਼ਾਵਾਂ ਸੁਣਾਉਣੀਆਂ ਹੈਗੀਆਂ। 23 ਲੋਕ ਜਿਹੜੇ ਹੈਗੇ ਨੇ, ਇਨਸਾਨੀ ਜਾਨਾਂ ਜਿਹੜੀਆਂ ਹੈਗੀਆਂ, ਜਿਹੜੀਆਂ ਜ਼ਾਇਆ ਹੋ ਗਈਆਂ, ਅਸੀਂ ਇਹਨਾਂ ਦਾ ਹਿਸਾਬ ਲੈਣਾ ਹੈਗਾ। ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਜਿਹੜਾ ਮਰੀ ਦੇ ਵਿੱਚ ਵਾਕਿਆ ਹੋਇਆ ਹੈਗਾ ਸੀ, ਉਸ ਵਾਕਿਏ ਨੂੰ ਸਾਹਮਣੇ ਰੱਖਦੇ ਹੋਇਆ ਸਭ ਤੋਂ ਪਹਿਲੇ ਸਾਨੂੰ ਜ਼ਿੰਮੇਦਾਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਜਦੋਂ ਜ਼ਿੰਮੇਦਾਰਾਂ ਅਸੀਂ ਅਦਾਲਤ 'ਚ ਬੁਲਾਵਾਂਗੇ, ਅਦਾਲਤ 'ਚ ਬੁਲਾ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਰਿਮਾਰਕਸ ਲਏ ਜਾਣਗੇ, ਉਹਨਾਂ ਦਾ ਪੁਆਇੰਟ ਆਫ ਵਿਊ ਲਿਆ ਜਾਏਗਾ ਕਿ ਉਹ ਉਸ ਟਾਈਮ ਕਿੱਥੇ ਸੀ। ਅਦਾਲਤ ਨੇ ਜਿਹੜਾ 1 ਹਫ਼ਤੇ ਵਾਸਤੇ ਜਿਹੜੀ ਕਾਰਵਾਈ ਹੈਗੀ ਮੁਲਤਵੀ ਕਰ ਦਿੱਤੀ ਹੈਗੀ ਤੇ 1 ਹਫ਼ਤੇ ਦਾ ਟਾਈਮ ਦਿੱਤਾ ਹੈਗਾ ਤੇ ਵਜ਼ੀਰ ਆਜ਼ਮ ਨੂੰ ਡਾਇਰੈਕਟ ਜਿਹੜਾ ਹੈਗਾ ਉਹਨਾਂ ਨੇ ਇਹ ਮੁਖਾਤਿਬ ਕਰਦੇ ਕਿਹਾ ਹੈਗਾ ਕਿ ਆਪਣੇ ਅੰਡਰ ਇੱਕ ਕਮਿਸ਼ਨ ਬਣਾਓ ਤੇ ਉਹ ਕਮਿਸ਼ਨ ਜਿਹੜੀ ਹੈਗੀ ਆ ਉਹ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਤਲਬ ਕਰੇ, ਉਹਨਾਂ ਨੂੰ ਤਲਬ ਕਰਕੇ ਤੇ ਉਹਨਾਂ ਕੋਲ ਜਵਾਬ ਲਵੇ। ਉਹ ਦੂਸਰੀ ਤਰਫ ਜਿਹੜਾ ਹੈਗਾ ਉਹ ਪੰਜਾਬ ਹੁਕੂਮਤ ਜਿਹੜੀ ਹੈਗੀ ਆ ਉਹਨਾਂ ਵੱਲੋਂ ਜਿਹੜੀ 5 ਰੁਕਨੀ ਟੀਮ ਬਣਾਈ ਗਈ ਸੀ, ਉਹ 5 ਰੁਕਨੀ ਟੀਮ 8 ਏਜੰਡਾ ਨਿਕਾਤੀ ਜਿਹੜੇ 8 ਨਿਕਾਤ ਹੈਗੇ ਨੇ ਉਹਨਾਂ ਉੱਤੇ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਅਵਲ ਦਰਜੇ ਤੋਂ ਉੱਪਰ ਨਿਕਾਤ ਹੈਗਾ ਉਹ ਇਹ ਹੈਗਾ ਕਿ ਸਭ ਤੋਂ ਪਹਿਲੇ ਤੇ ਇਹ ਨਿਸ਼ਾਨਦੇਹੀ ਕੀਤੀ ਜਾਵੇ ਕਿ ਗੱਡੀਆਂ ਜਿਹੜੀਆਂ ਹੈਗੀਆਂ ਇੰਨੀਆਂ ਗਿਲਿਆਤ ਤੇ ਮਰੀ ਤੇ ਰਾਵਲਪਿੰਡੀ ਵਾਲੀ ਸਾਈਡ ਤੋਂ ਜਿਹੜੀਆਂ ਇੰਨੀਆਂ ਗੱਡੀਆਂ ਮਰੀ ਦੇ ਵਿੱਚ ਇੰਟਰ ਹੋਈਆਂ ਹੈਗੀਆਂ, ਉਹਨਾਂ ਨੂੰ ਇੰਟਰਸਟ ਦੀ ਇਜਾਜ਼ਤ ਕਿਹਨੇ ਦਿੱਤੀ ਸੀ। ਅਗਰ ਉਹਨਾਂ ਨੂੰ ਕਿਸੇ ਨੇ ਇਜਾਜ਼ਤ ਦਿੱਤੀ ਹੈ ਤਾਂ ਕਿਸ ਅਥਾਰਟੀ ਦੀ ਬਿਨਾਂ ਤੇ ਇਜਾਜ਼ਤ ਦਿੱਤੀ ਹੈਗੀ ਕਿ ਇੰਨੀਆਂ ਸਾਰੀਆਂ ਗੱਡੀਆਂ ਅੰਦਰ ਇੰਟਰ ਕਰਵਾਈਆਂ ਜਾਵੇ। ਦੂਸਰਾ ਨਿਕਾਤ ਹੈ ਕਿ ਅਗਰ ਗੱਡੀਆਂ ਇੰਨੀਆਂ ਇੰਟਰ ਹੋ ਗਈਆਂ ਸੀ ਤਾਂ ਉਹਨਾਂ ਗੱਡੀਆਂ ਨੂੰ ਮੈਨੇਜ ਕਿੱਦਾਂ ਕਰਨਾ ਹੈਗਾ ਸੀ। ਫਿਰ ਤੀਸਰਾ ਨਿਕਾਤ ਇਹ ਹੈਗਾ ਕਿ ਇਹ ਦੇਖਿਆ ਜਾਵੇ ਕਿ ਮਰੀ ਦੇ ਵਿੱਚ ਜਦੋਂ ਤੂਫਾਨੀ ਸੂਰਤ ਹਾਲ ਆਈ ਤਾਂ ਉਦੋਂ NDMA ਜਿਹੜਾ ਹੈਗਾ ਇਦਾਰਾ ਜਿਹੜਾ ਹੈਗਾ ਡਿਜ਼ਾਸਟਰ ਮੈਨੇਜਮੈਂਟ ਦਾ, ਉਹਨਾਂ ਨੇ ਕੋਈ ਇਤਲਾਹ ਦਿੱਤੀ। ਅਗਰ ਉਹਨਾਂ ਨੇ ਇਤਲਾਹ ਦਿੱਤੀ ਹੈਗੀ ਹੈ ਤੇ ਉਸ ਇਤਲਾਹ ਦੇ ਪਰਸਪੈਕਟਿਵ ਦੇ ਲਿਹਾਜ਼ ਨਾਲ, ਉਸ ਇਤਲਾਹ ਦੇ ਮੁਤਾਬਿਕ ਗੈਸਟ ਹਾਊਸ ਜਿੰਨੇ ਵੀ ਹੋਟਲ ਸੀ ਉਹਨਾਂ ਨੂੰ ਕੋਈ ਹਦਾਇਤਨਾਮਾ ਜਾਰੀ ਕੀਤਾ ਗਿਆ ਰਿਆਸਤ ਵੱਲੋਂ ਕਿ ਤੁਸੀਂ ਜਿੰਨੇ ਵੀ ਲੋਕ ਫਸੇ ਹੋਏ ਨੇ ਜਾਂ ਜਿੰਨੇ ਵੀ ਲੋਕ ਮੌਜੂਦ ਨੇ ਉਹਨਾਂ ਕੋਲ ਕਿਰਾਇਆ ਨਾ ਮੰਗਿਆ ਜਾਵੇ, ਬਲਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪਨਾਹ ਦਿੱਤੀ ਜਾਵੇ ਕਿਉਂਕਿ ਮਰੀ ਦੇ ਵਿੱਚ ਤੂਫਾਨ ਆ ਰਿਹਾ ਹੈਗਾ। ਫਿਰ ਚੌਥਾ ਜਿਹੜਾ ਨੁਕਾਤ ਹੈਗਾ ਸੀ, ਉਹਨਾਂ ਨੇ ਫਿਰ ਇਹ ਡਿਸਕਸ ਕੀਤਾ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਸੀ ਉਹ ਇੰਨਾ ਲੇਟ ਕਿਉਂ ਸ਼ੁਰੂ ਹੋਇਆ। ਲੋਕਾਂ ਦੀ ਹਲਾਕਤ ਤੋਂ ਬਾਅਦ ਜਦੋਂ ਬਾਰ-ਬਾਰ ਮੈਸੇਜਸ ਕੀਤੇ ਗਏ, ਲੋਕਾਂ ਦੀ ਬਾਰ-ਬਾਰ ਕਾਲਸ ਕੀਤੀਆਂ ਗਈਆਂ ਕਿ ਅਸੀਂ ਇੱਥੇ ਫਸੇ ਹੋਏ ਨੇ, ਉੱਥੇ ਕੁਇਕ ਰਿਸਪੌਂਸ ਜਿਹੜਾ ਹੈਗਾ ਕਿਉਂ ਨਹੀਂ ਹੋਇਆ ਹੈਗਾ। ਕਿਉਂਕਿ ਇੱਕ ASI ਜਿਹੜੇ ਹੈਗੇ ਸੀ ਉਹ ਵੀ ਮੌਜੂਦ ਸੀ, ਪੁਲਿਸ ਦੇ ਇੱਕ ਅਫੀਸਰ ਵੀ ਜਿਹੜੇ ਆਪਣੀ ਫੈਮਿਲੀ ਦੇ ਨਾਲ ਅਫਸੋਸਨਾਕ ਤਰੀਕੇ ਦੇ ਨਾਲ ਜਾਮ ਬਹਕ ਹੋਏ ਹੈਗੇ ਉਹ ਵੀ ਮੌਜੂਦ ਸੀ ਤੇ ਉਹ ਜਿਹੜੇ ASI ਦੇ ਕਜ਼ਨਸ ਹੈਗੇ ਸੀ ਉਹ ਸਾਡੇ ਇੱਕ ਨਿੱਜੀ TV ਚੈਨਲ ਨੂੰ ਇੰਟਰਵਿਊ ਦੇ ਰਹੇ ਸੀ। ਉਹਨਾਂ ਨੇ ਵੀ ਇਹ ਗੱਲ ਕਹੀ ਕਿ ਮੈਂ ਹਕੂਮਤ ਦੇ ਸਾਰੇ ਅਹੁਦੇਦਾਰਾਂ ਨੂੰ ਮੈਸੇਜਸ ਕੀਤੇ ਹੈਗੇ ਨੇ, ਉਹਨਾਂ ਨੂੰ ਕਾਲਸ ਕੀਤੀਆਂ ਹੈਗੀਆਂ ਨੇ, ਮੇਰੇ ਮੈਸੇਜਸ ਸੀਨ ਕਰਨ ਦੇ ਬਾਵਜੂਦ ਵੀ ਕਿਸੇ ਨੇ ਵੀ ਰਿਪਲਾਈ ਨਹੀਂ ਕੀਤਾ, ਕਿਸੇ ਨੇ ਵੀ ਮੇਰੇ ਮੈਸੇਜ ਨੂੰ ਸੀਰੀਅਸ ਨਹੀਂ ਲਿਆ। ਮੈਂ ਵਜ਼ੀਰ ਦਾਖਲਾ ਨੂੰ ਵੀ ਕੀਤਾ ਹੈਗਾ ਮੈਸੇਜ। ਉਸ ਤੋਂ ਬਾਅਦ ਉਹ ਕਹਿ ਰਹੇ ਸੀ ਕਿ ਮੈਂ ਜਿੰਨੇ ਵੀ ਹਕੂਮਤੀ ਅਹੁਦੇਦਾਰਾਂ ਸੀ
NDMA ਦਾ ਜਿਹੜਾ ਇਦਾਰਾ ਹੈਗਾ ਉਹਦੇ ਜਿਹੜੇ ਸਰਬਰਾਹ ਹੈਗੇ ਉਹਨਾਂ ਨੂੰ ਮੈਸੇजेस ਕੀਤੇ ਹੈਗੇ, ਮੈਂ ਸਭ ਨੂੰ ਮੈਸੇजेस ਕੀਤੇ, ਲੇਕਿਨ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਤੇ ਜਿਹੜਾ ਮੇਰੇ ਅਜ਼ੀਜ਼ ਹੈਗੇ ਸੀ ਉਹ ਫਿਰ ਜਿਹੜੇ ਹੈਗੇ ਜਾਮ ਹੱਕ ਹੋ ਗਏ। ਮੈਂ ਜਿਹੜਾ ਮੁਸਲਸਲ ਉਹਨਾਂ ਦੇ ਨਾਲ ਰਾਬਤੇ ਦੇ ਵਿੱਚ ਸੀ ਤੇ ਉਹ ਦੱਸ ਰਹੇ ਸੀ ਕਿ ਸਾਡੇ ਕੋਲ ਜਿਹੜਾ ਹੈਗਾ ਉਹ ਰਿਸੋਰਸਿਸ ਨਹੀਂ ਮੌਜੂਦ ਹੈਗੇ, ਸਾਡੇ ਕੋਲ ਖਾਣਾ ਨਹੀਂ ਮੌਜੂਦ ਹੈਗਾ, ਇਸ ਵਕਤ ਅਸੀਂ ਗੱਡੀ ਦੇ ਵਿੱਚ ਜਿਹੜੇ ਫਸੇ ਹੋਏ ਹਾਂ, ਸਾਡੇ ਆਲੇ ਦੁਆਲੇ ਜਿਹੜੀ ਉਹ ਬਰਫ਼ ਹੀ ਬਰਫ਼ ਹੈਗੀ। ਉਸ ਤੋਂ ਬਾਅਦ ਜਿਹੜਾ ਨਕਾਤ, ਅਸੀਂ ਫਿਰ ਉਸ ਗੱਲ ਤੇ ਆਵਾਂਗੇ ਕਿ ਉਹ ਕਮਿਸ਼ਨ ਜਿਹੜੀ ਹੈਗੀ ਆ ਉਸ ਤੋਂ ਬਾਅਦ ਨਕਾਤ ਉਹ ਲੱਭ ਰਹੀ ਆ ਉਹ ਕਮਿਸ਼ਨ, ਉਹਦੇ ਵਿੱਚ ਉਹ ਫਿਰ ਇਹ ਵੀ ਦੇਖਿਆ ਜਾ ਰਿਹਾ ਕਿ ਜਿੰਨਾ ਹੋਟਲਾਂ ਨੇ ਇਹ ਕਿਰਾਏ बढ़ाए ਸੀ ਉਹਨਾਂ ਹੋਟਲਾਂ ਦਾ ਪ੍ਰੀਵੀਅਸ ਰਿਕਾਰਡ ਕੀ ਹੈਗਾ, ਉਹ ਪ੍ਰੀਵੀਅਸਲੀ ਵੀ ਇਦਾਂ ਹੀ ਕਰਦੇ ਹੈਗੇ ਨੇ। ਕਿਉਂਕਿ ਬਹੁਤ ਸਾਰੀਆਂ ਖਬਰਾਂ ਮਿਲ ਰਹੀਆਂ ਨੇ ਕਿ ਉੱਥੇ ਲੋਕਾਂ ਨੇ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਦਿਹਾੜੀ ਲਾਉਣ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਕੀਤੇ। ਬਹੁਤ ਸਾਰੇ ਲੋਕਾਂ ਨੇ ਜਾਣ ਬੁੱਝ ਕੇ ਬਰਫ਼ ਖਿਲਾਰੀ ਗੱਡੀਆਂ ਦੇ ਅੱਗੇ ਤਾਂ ਕਿ ਅਸੀਂ ਗੱਡੀਆਂ ਫਸਣ, ਫਿਰ ਅਸੀਂ ਕੁੰਡੀ ਲੈ ਕੇ ਚੇਨ ਲੈ ਕੇ ਆਈਏ ਤਾਂ ਆਪਣੇ ਮਨਮਰਜ਼ੀ ਦੇ ਪੈਸੇ ਲੈ ਕੇ ਉੱਥੋਂ ਗੱਡੀਆਂ ਜਿਹੜੀਆਂ ਕਢਾਈਏ। ਫਿਲਹਾਲ ਜਿਹੜੀ ਕਮਿਸ਼ਨ ਹੈਗੀ ਹੈ ਉਹ ਇਹਦੇ ਉੱਪਰ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਜਿਹੜੀ ਹੈਗੀ ਇਸ ਕਾਰਵਾਈ ਨੂੰ ਲੈ ਕੇ ਚੱਲ ਰਹੀ ਹੈ। ਇਸ ਕਾਰਵਾਈ ਦੇ ਉੱਪਰ ਜਿਹੜਾ ਹੈਗਾ ਨਜ਼ਰਸਾਨੀ ਕਰ ਰਹੀ ਹੈ। ਲੇਕਿਨ ਅਦਾਲਤ ਨੇ ਬਹੁਤ ਅੱਛਾ ਫੈਸਲਾ ਕੀਤਾ ਹੈਗਾ ਕਿ ਅਦਾਲਤ ਨੇ ਨਾ ਸਖਤੀ ਦੇ ਨਾਲ ਜਿਹੜਾ ਹੈਗਾ ਉਹ ਇਹਨਾਂ ਨੂੰ ਤਾਕੀਦ ਕੀਤੀ ਹੈਗੀ ਹੈ ਕਿ ਤੁਸੀਂ ਸਾਨੂੰ ਜਿਹੜਾ ਹੈਗਾ ਇਹਦਾ ਜਵਾਬ ਦਿਵੋ। 1 ਹਫ਼ਤੇ ਦਾ ਟਾਈਮ ਹੈ, 1 ਹਫ਼ਤੇ ਬਾਅਦ ਅਦਾਲਤ ਦੀ ਦੁਬਾਰਾ ਸਮਾਅਤ ਹੈ। ਕਿਉਂਕਿ ਇਹ ਜਿਹੜੇ ਜੱਜ ਹੈਗੇ ਨੇ ਚੀਫ ਜਸਟਿਸ ਜਿਹੜੇ ਹੈਗੇ ਨੇ ਅਤਰ ਮਿਨੁੱਲਾ, ਇਹ ਬਹੁਤ ਕਮਾਲ ਦੇ ਜੱਜ ਨੇ, ਬੜੇ ਕਮਾਲ ਦੇ ਚੀਫ ਜਸਟਿਸ ਨੇ। ਇਸ ਤੋਂ ਪਹਿਲੇ ਵੀ ਇਹਨਾਂ ਦੇ ਬਹੁਤ ਸਾਰੇ ਫੈਸਲੇ ਜਿਹੜੇ ਹੈਗੇ ਉਹ ਆਊਟ ਆਫ ਦਾ ਵੇ ਜਾ ਕੇ ਇਹਨਾਂ ਨੇ ਫੈਸਲੇ ਦਿੱਤੇ ਹੈਗੇ ਨੇ ਔਰ ਬਹੁਤ ਸਾਰੇ ਫੈਸਲੇ ਇਹਨਾਂ ਨੇ ਰਿਆਸਤ ਦੇ ਖਿਲਾਫ ਵੀ ਕੀਤੇ ਹੈਗੇ ਨੇ। ਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਜੱਜ ਜਿਹੜਾ ਹੈਗਾ, ਕੋਈ ਚੀਫ ਜਸਟਿਸ ਜਿਹੜਾ ਹੈਗਾ ਉਹ ਅੱਜ ਖੁਦ ਨੋਟਿਸ ਲੈ ਕੇ, ਆਪ ਨੋਟਿਸ ਲੈ ਕੇ ਇਸ ਤਰ੍ਹਾਂ ਦੇ ਵਾਕਿਆ ਉੱਤੇ ਜਿੱਥੇ ਆਮ ਆਵਾਮ ਨੂੰ ਰਿਲੀਫ ਮਿਲਦਾ ਹੋਵੇ, ਉਹਦੇ ਵਿੱਚ ਜਦੋਂ ਅਦਾਲਤ ਇਨਵੋਲਵ ਹੋ ਜਾਂਦੀ ਹੈ ਤਾਂ ਫਿਰ ਲੋਕਾਂ ਨੂੰ ਕਾਫੀ ਹੱਦ ਤੱਕ ਰਿਲੀਫ ਮਿਲਦਾ ਵੀ ਹੈਗਾ ਜੀ। ਨਾਸਰ ਜੀ, ਇਹ ਗੱਲ ਹੋ ਗਈ ਕਾਰਵਾਈ ਦੀ ਮਰੀ ਦੇ ਉੱਤੇ ਕਿ ਕੌਣ ਜ਼ਿੰਮੇਵਾਰ ਸੀ ਤੇ ਕੀ ਕਾਰਵਾਈ ਕੀਤੀ ਜਾਵੇਗੀ। ਮੇਰਾ ਸਵਾਲ ਇਹ ਹੈ ਤੁਹਾਨੂੰ ਅੱਗੇ ਕਿ ਕੀ ਪਾਕਿਸਤਾਨ ਸਰਕਾਰ ਨੇ ਮੁਆਵਜ਼ੇ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਨੁਕਸਾਨ ਹੋਏ ਨੇ? ਕਈ ਲੋਕ ਪਰਿਵਾਰਾਂ ਸਮੇਤ ਫੌਤ ਹੋ ਗਏ, ਪੂਰੇ ਦਾ ਪੂਰਾ ਪਰਿਵਾਰ ਚਲੇ ਗਿਆ, ਪਿੱਛੇ ਬੁੱਢੇ ਮਾਂ-ਬਾਪ ਛੱਡ ਗਏ, ਕਈ ਆਪਣੇ ਘਰ ਵਾਲੀਆਂ ਨੂੰ ਨਹੀਂ ਲੈ ਕੇ ਆਏ ਸੀ, ਬੱਚਿਆਂ ਨੂੰ ਨਹੀਂ ਲੈ ਕੇ ਆਏ ਸੀ। ਪਰ ਜਿਹੜੇ ਸੋਰਸਸ ਦਾ ਇਨਕਮ ਦਾ ਸੋਰਸ ਹੁੰਦਾ, ਉਹ ਮੇਨ ਬੰਦਾ ਹੁੰਦਾ, ਉਸ ਤੋਂ ਬਾਅਦ ਜਿਹੜੀ ਹਾਲਾਤ ਜ਼ਿੰਦਗੀ ਦੇ ਹੁੰਦੇ ਨੇ, ਅਸਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਿਤੇ ਵੀ ਅਜਿਹੀ ਕੁਦਰਤੀ ਆਫਤ ਆਉਂਦੀ ਹੈ, ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਵੱਲੋਂ ਪੈਸੇ ਲਈ ਐਲਾਨ ਕੀਤਾ ਜਾਂਦਾ ਹੈ। ਕਿ ਸਰਕਾਰ ਪਾਕਿਸਤਾਨ ਨੇ ਕੋਈ ਅਜਿਹਾ ਇਨੀਸ਼ੀਏਟਿਵ ਲਿਆ ਜਿਨ੍ਹਾਂ ਦੇ ਥੋੜ੍ਹੀਆਂ ਬਹੁਤੀਆਂ ਵੀ ਸੱਟਾਂ ਲੱਗੀਆਂ ਜਾਂ ਜਿਹੜੇ ਫਸ ਗਏ ਨੇ, ਜਿਨ੍ਹਾਂ ਦੀ ਮੌਤ ਹੋ ਗਈ ਹੈ, ਉਹਨਾਂ ਲਈ ਕੋਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ? ਹਾਲੇ ਤੱਕ ਤਾਂ ਫਿਲਹਾਲ ਜਿੰਨੇ ਵੀ ਉੱਥੇ ਲੋਕ ਫਸੇ ਹੈਗੇ ਨੇ ਉਹ ਤੇ ਫਿਲਹਾਲ ਇਹੀ ਸੋਚ ਰਹੇ ਨੇ ਕਿ ਅਸੀਂ ਕਿਸੇ ਤਰੀਕੇ ਨਾਲ ਆਪਣਾ ਸਾਜ਼ੋ ਸਮਾਨ, ਜਿਹੜਾ ਸਾਡਾ ਸਾਜ਼ੋ ਸਮਾਨ ਫਸਿਆ ਹੈਗਾ, ਅਸੀਂ ਉਹ ਲੈ ਆਈਏ। ਕਿਉਂਕਿ ਇਸ ਵਕਤ ਬੜੀ ਪਰੇਸ਼ਾਨ ਕੁਨ ਹਾਲਤ ਹੈ, ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਪਰੇਸ਼ਾਨ ਨੇ, ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਨੇ ਉਸ ਵਕਤ ਜਿਹੜੇ ਲੋਕ ਉੱਥੇ ਮੌਜੂਦ ਹੈਗੇ ਨੇ। ਜਿਹੜੀ ਤੁਸੀਂ ਹਾਲਾਤਾਂ ਦੀ ਗੱਲ ਕਰ ਰਹੇ ਹੋ, ਉਹ ਹਾਲਾਤਾਂ ਜਿਹੜੀਆਂ ਹੋਈਆਂ ਕੀਮਤੀ ਜਾਨਾਂ ਦਾ ਤਾਂ ਕੋਈ ਜਿਹੜਾ ਹੈਗਾ ਉਹ ਮੁਆਵਜ਼ਾ ਨਹੀਂ ਹੁੰਦਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ, ਉਹ ਵਾਪਸ ਤੇ ਨਹੀਂ ਆਉਂਦੀਆਂ ਹੈਗੀਆਂ। ਲੇਕਿਨ ਤੁਹਾਡਾ ਸਵਾਲ ਬਹੁਤ ਅੱਛਾ ਹੈ ਕਿ ਉਹਨਾਂ ਲੋਕਾਂ ਨੂੰ ਕੁਝ ਰਿਲੀਫ ਤੇ ਦਿੱਤਾ ਜਾਵੇ ਨਾ, ਜਿਹਨਾਂ ਦੀ ਫੈਮਿਲੀ ਪੂਰੀ ਫੈਮਿਲੀ ਚਲੀ ਗਈ ਹੈਗੀ ਹੈ, ਜਿਹਨਾਂ ਦੇ ਕਮਾਉਣ ਵਾਲੇ ਚਲੇ ਗਏ ਹੈਗੇ ਨੇ, ਉਹਨਾਂ ਨੂੰ ਕੀ ਉਹਨਾਂ ਵਾਸਤੇ ਹੁਕੂਮਤ ਕੀ ਕਰੇਗੀ, ਕੀ ਇਮਦਾਦ ਕਰੇਗੀ ਉਹਨਾਂ ਦੀ? ਫਿਲਹਾਲ ਤੇ ਕੋਈ ਐਸਾ ਐਲਾਨ ਨਹੀਂ ਹੋਇਆ ਹੈਗਾ। ਹੋ ਸਕਦਾ ਹੈ ਕਿ ਐਲਾਨ ਹੋ ਜਾਏ, ਕਿਉਂਕਿ ਪਿੱਛੇ ਵੀ ਜਦੋਂ ਵੀ ਕੋਈ ਬੰਬ ਧਮਾਕਾ ਹੁੰਦਾ ਸੀ, ਬਲਾਸਟ ਹੁੰਦਾ ਸੀ ਜਾਂ ਕੋਈ ਟ੍ਰੈਫਿਕ ਹਾਦਸਾ ਹੁੰਦਾ ਸੀ ਤੇ ਵਜ਼ੀਰ ਆਜ਼ਮ ਵੱਲੋਂ ਤੇ ਵਜ਼ੀਰ ਆਲਾ ਵੱਲੋਂ, ਚੀਫ ਮਿਨਿਸਟਰ ਵੱਲੋਂ ਤੇ ਪ੍ਰਾਈਮ ਮਿਨਿਸਟਰ ਵੱਲੋਂ ਜਿਹੜਾ ਹੈਗਾ ਇਮਦਾਦ ਦਾ ਐਲਾਨ ਕੀਤਾ ਜਾਂਦਾ ਸੀ ਤੇ ਇਮਦਾਦ ਦਿੱਤੀ ਵੀ ਜਾਂਦੀ ਸੀ। ਲੇਕਿਨ ਫਿਲਹਾਲ ਜਿਹੜਾ ਹੈਗਾ ਉਹ ਕੋਈ ਵੀ ਕਿਸੇ ਵੱਡੇ ਐਲਾਨ ਦਾ ਜਿਹੜਾ ਹੈਗਾ ਉਹ ਨਹੀਂ ਕੀਤਾ ਗਿਆ ਕਿ ਅਸੀਂ ਇਹਨਾਂ ਲੋਕਾਂ ਨੂੰ ਇੰਨੀ ਇਮਦਾਦ ਕਰਾਂਗੇ ਜਾਂ ਇੰਨੇ ਪੈਸੇ ਦੇਵਾਂਗੇ। ਫਿਲਹਾਲ ਤੇ ਇਸ ਤਰ੍ਹਾਂ ਕੋਈ ਐਲਾਨ ਨਹੀਂ ਹੋਇਆ। ਲੇਕਿਨ ਜਿਹੜੇ ਲੋਕ ਉੱਥੇ ਮੌਜੂਦ ਹੈਗੇ ਨੇ, ਜਿਹੜੇ ਲੋਕ ਹਾਲੇ ਤੱਕ ਆਪਣੀ ਗੱਡੀਆਂ ਨਿਕਲਣ ਦਾ ਇੰਤਜ਼ਾਰ ਕਰ ਰਹੇ ਨੇ, ਰੈਸਕਿਊ ਆਪਰੇਸ਼ਨ ਹੋ ਰਹੇ ਨੇ, ਕਿਉਂਕਿ ਬਾਅਦ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਦੋਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡੀ ਤਨਕੀਦ ਸ਼ੁਰੂ ਹੋਈ, ਕ੍ਰਿਟੀਸਾਈਜ਼ ਲੋਕਾਂ ਨੇ ਕਰਨਾ ਸ਼ੁਰੂ ਹੋਇਆ ਕਿ ਮਰੀ ਦੇ ਲੋਕ ਜਿਹੜੇ ਹੈਗੇ ਬੇਹਿੱਸੇ ਹੈਗੇ ਨੇ, ਮਰੀ ਦੇ ਲੋਕਾਂ ਨੇ ਬੇਕਦਰੀ ਕੀਤੀ ਹੈਗੀ ਤੇ ਮਰੀ ਦੇ ਲੋਕ ਬਾਹਰ ਨਿਕਲੇ ਹੈਗੇ ਨੇ। ਜਿੱਥੇ ਬੁਰੇ ਲੋਕ ਹੁੰਦੇ ਨੇ ਉੱਥੇ ਅੱਛੇ ਲੋਕ ਵੀ ਮੌਜੂਦ ਨੇ। ਮਰੀ ਦੇ ਵਿੱਚ ਇੱਕ ਐਸਾ ਘਰ ਵੀ ਮੌਜੂਦ ਹੈਗਾ ਜਿਨ੍ਹਾਂ ਨੇ ਤਕਰੀਬਨ 92 ਤੋਂ 93 ਲੋਕਾਂ ਨੂੰ ਆਪਣੇ ਘਰ 'ਚ ਪਨਾਹ ਦਿੱਤੀ ਰੱਖੀ, ਕੋਈ ਤਕਰੀਬਨ 4 ਤੋਂ 5 ਦਿਨ ਤੱਕ ਫਿਰ ਉਹਨਾਂ ਦੇ ਖਾਣ ਪੀਣੇ ਦਾ ਇੰਤਜ਼ਾਮ ਸਾਰਾ ਕਰਦੇ ਰਹੇ। ਤੇ ਇਸ ਤਰ੍ਹਾਂ ਹੁਣ ਮਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਖੁਦ ਜਿਹੜੇ ਹੈਗੇ ਨੇ ਉਹ ਆ ਕੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਮਦਦ ਕਰਨਾ ਸ਼ੁਰੂ ਹੋ ਗਏ ਨੇ। ਰੈਸਕਿਊ ਆਪਰੇਸ਼ਨ ਦੇ ਨਾਲ, ਫੌਜ ਦੇ ਨਾਲ, ਰੈਸਕਿਊ ਅਦਾਰਿਆਂ ਦੇ ਨਾਲ ਜਿਹੜਾ ਹੈਗਾ ਮਿਲ ਕੇ ਮਦਦ ਕਰ ਰਹੇ ਨੇ, ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦੀ ਵਜ੍ਹਾ ਤੋਂ ਕਾਫੀ ਹੱਦ ਤੱਕ ਜਿਹੜਾ ਤਕਰੀਬਨ ਹੁਣ ਤੱਕ ਦੀ ਇਤਲਾਤ ਦੇ ਮੁਤਾਬਕ 65 ਤੋਂ 70%, 65 ਤੋਂ 70% ਜਿਹੜਾ ਹੈਗਾ ਇਲਾਕਾ ਕਲੀਅਰ ਕਰ ਲਿੱਤਾ ਗਿਆ, ਉਹ ਬਰਫ਼ ਜਿਹੜੀ ਹਟਾ ਦਿੱਤੀ ਗਈ ਹੈ। ਉਸ ਤੋਂ ਬਾਅਦ ਮੌਸਮ ਵੀ ਕਾਫੀ ਚੇਂਜ ਹੋਇਆ ਹੈਗਾ, ਮੌਸਮ ਦੇ ਚੇਂਜਿੰਗ ਦੀ ਵਜ੍ਹਾ ਤੋਂ ਵੀ ਕਾਫੀ ਹੱਦ ਤੱਕ ਸਹੂਲਤ ਮਿਲੀ ਹੈਗੀ, ਬੜੀ ਆਸਾਨੀ ਮਿਲੀ ਹੈਗੀ, ਕਿਉਂਕਿ ਉਸ ਤੋਂ ਬਾਅਦ ਕੋਈ ਵੱਡੀ ਬਰਫ਼ਬਾਰੀ ਦੇਖਣ ਨੂੰ ਜਾਂ ਕੋਈ ਬਰਫਾਨੀ ਤੂਫਾਨ ਦੇਖਣ ਨੂੰ ਨਹੀਂ ਮਿਲਿਆ ਹੈਗਾ। ਲੇਕਿਨ ਜਿਹੜੇ ਐਲਾਨ ਦੀ ਗੱਲ ਹੋ ਰਹੀ ਹੈ ਉਹ ਇਹ ਹੀ ਹੈ ਕਿ ਜ਼ੋਰ ਤੇ ਇਹੀ ਦਿੱਤਾ
ਕੀਤਾ ਜਾ ਰਿਹਾ ਹੈ। ਬਾਕੀ ਮੀਡੀਆ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਉੱਥੇ ਫੌਤ ਹੋਏ ਨੇ, ਜਿਨ੍ਹਾਂ ਲੋਕਾਂ ਦੀ ਹਲਾਕਤ ਹੋਈ, ਜਿਹੜੇ ਲੋਕ ਜਾਮ ਬਹਕ ਹੋਏ ਨੇ, ਉਹਨਾਂ ਨੂੰ ਕਮ ਸੇ ਕਮ ਇਮਦਾਦ ਤੇ ਮਿਲਣੀ ਚਾਹੀਦੀ, ਉਹਨਾਂ ਨੂੰ ਕਮ ਸੇ ਕਮ ਇਹਨਾਂ ਦੇ ਪੈਸੇ ਮਿਲਣੇ ਚਾਹੀਦੇ ਕਿ ਆਪਣੀ ਅਗਲੀ ਜ਼ਿੰਦਗੀ ਜਿਹੜੀ ਹੈਗੀ ਹੈ, ਉਹਨਾਂ ਦੇ ਜਿਹੜੇ ਬੱਚਿਆਂ ਦੀ ਜ਼ਿੰਦਗੀ ਹੈਗੀ ਆ, ਉਹ ਆਸਾਨੀ ਨਾਲ ਗੁਜ਼ਰ ਸਕੇ। ਜੀ ਬਿਲਕੁਲ। ਨਾਸਰ ਜੀ, ਇੱਕ ਹੋਰ ਘਟਨਾ ਜਿਹੜੀ ਤੁਹਾਡੇ ਪਾਕਿਸਤਾਨ ਦੇਸ਼ ਦੇ ਵਿੱਚ ਤੁਹਾਡੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ, ਸਾਲ ਦੇ ਵਿੱਚ 2 ਵਾਰ ਬਜਟ ਪੇਸ਼ ਕੀਤੇ ਗਏ ਜਿਹਨੂੰ ਮਿੰਨੀ ਬਜਟ ਦਾ ਨਾਂ ਦਿੱਤਾ ਗਿਆ, ਤੇ ਵਿਰੋਧੀ ਜਿਹੜੀ ਪਾਰਟੀ ਹੈਗੀ ਹੈ ਜੇ ਇਸ ਦਾ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ, ਜ਼ੋਰਦਾਰ ਇਹਦਾ ਵਿਰੋਧ ਕਰ ਰਹੀ ਹੈ। ਸੋ ਕੀ ਹੈ ਪੂਰਾ ਮਾਮਲਾ, ਕਿਉਂ ਬਜਟ ਜਿਹੜਾ ਮਿੰਨੀ ਬਜਟ ਪੇਸ਼ ਕੀਤਾ ਗਿਆ ਸਾਲ ਦੇ ਵਿੱਚ 2 ਵਾਰੀ, ਤੇ ਜਿਹੜੀ ਵਿਰੋਧੀ ਧਿਰ ਹੈਗੀ ਆ ਕਿਉਂ ਪ੍ਰਦਰਸ਼ਨ ਕਰ ਰਹੀ ਹੈ ਜੀ ਇਸ ਦੇ ਖਿਲਾਫ? ਹਾਂਜੀ, ਪਹਿਲੇ ਅਸੀਂ ਨਾ ਬਜਟ ਨੂੰ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਮਿਨੀ ਬਜਟ ਕੀ ਹੈ। ਅਸਲ ਦੇ ਵਿੱਚ ਹਕੂਮਤ ਨੇ ਇਹਨੂੰ ਕਿਹਾ ਹੈਗਾ ਫਿਨਾਂਸ ਸੈਪਲੀਮੈਂਟਰੀ ਬਿੱਲ। ਹਕੂਮਤ ਨੇ ਇਹਨੂੰ ਇਹ ਕਿਹਾ ਹੈਗਾ, ਲੇਕਿਨ ਜਦਕਿ ਆਪੋਜੀਸ਼ਨ ਨੇ ਇਹਨੂੰ ਨਾਮ ਦੇ ਦਿੱਤਾ ਮਿਨੀ ਬਜਟ, ਛੋਟਾ ਬਜਟ। ਠੀਕ ਹੈ, ਜਦੋਂ ਉਹਨੂੰ ਮਿਨੀ ਬਜਟ ਦਾ ਨਾਮ ਦੇ ਦਿੱਤਾ ਹੈਗਾ, ਉਹ ਜਿਹੜੀ ਆਪੋਜੀਸ਼ਨ ਹੈਗੀ ਆ, ਉਹ ਤੇ ਪਹਿਲਾ ਬਜਟ ਹੈਗਾ ਸੀ ਉਹਦੇ ਹੱਕ 'ਚ ਨਹੀਂ ਸੀ ਹੈਗੀ। ਆਪੋਜੀਸ਼ਨ ਦਾ ਤੇ ਮੌਕਫ ਇਹ ਹੈਗਾ ਕਿ ਅਸੀਂ ਪਹਿਲਾ ਬਜਟ ਨਹੀਂ ਪਾਸ ਹੋਣ ਦਿੱਤਾ ਤੇ ਇਹ ਦੂਸਰਾ ਬਜਟ ਆ ਗਿਆ ਹੈਗਾ। ਇਹ ਹੁੰਦਾ ਹੀ ਇਸ ਤਰ੍ਹਾਂ ਰਵਾਇਤ ਹੀ ਚੱਲਦੀ ਆਈ ਹੈ ਕਿ ਜਦੋਂ ਦੀ ਗਵਰਨਮੈਂਟ ਆਈ ਹੈਗੀ ਹੈ, ਕੋਈ ਇੱਕ ਬਿੱਲ ਵੀ ਆਪੋਜੀਸ਼ਨ ਦੇ ਇੱਕ ਵੋਟ ਦੇ ਨਾਲ ਵੀ ਪਾਸ ਨਹੀਂ ਹੋਇਆ ਹੈਗਾ। ਸਾਰੇ ਬਿੱਲ ਜਿਹੜੇ ਹੈਗੇ ਉਹ ਇਸ ਤਰ੍ਹਾਂ ਹੀ ਖਪਾ ਦੇ ਨਾਲ, ਹਕੂਮਤ ਦੀ ਹੱਠਦਰਮੀ ਦੇ ਨਾਲ, ਹਕੂਮਤ ਦੇ ਸ਼ੋਰ ਦੇ ਨਾਲ, ਆਪੋਜੀਸ਼ਨ ਦੇ ਸ਼ੋਰ ਦੇ ਨਾਲ ਇਸ ਤਰ੍ਹਾਂ ਹੀ ਬਿੱਲ ਪਾਰਲੀਮੈਂਟ ਜਾਂਦੇ ਨੇ ਤੇ ਇਸ ਤਰ੍ਹਾਂ ਪਾਸ ਹੋ ਕੇ ਤੇ ਉਹ ਆਵਾਮ ਦੇ ਉੱਪਰ ਥੋਪ ਦਿੱਤੇ ਜਾਂਦੇ ਨੇ, ਲਾਗੂ ਕਰ ਦਿੱਤੇ ਜਾਂਦੇ ਨੇ। ਆਪੋਜੀਸ਼ਨ ਨੂੰ ਅਗਰ ਅਸੀਂ ਗੱਲ ਕੀਤੀ ਜਾਵੇ ਤੇ ਆਪੋਜੀਸ਼ਨ ਨੂੰ ਮੈਂ ਥੋੜਾ ਕ੍ਰਿਟੀਸਾਈਜ਼ ਕਰਾਂਗਾ ਕਿ ਆਪੋਜੀਸ਼ਨ ਇਹਦਾ ਹੱਲ ਵੀ ਦੱਸਿਆ ਕਰੇ ਨਾ। ਆਪੋਜੀਸ਼ਨ ਸਿਰਫ ਇਹ ਕਹਿੰਦੀ ਕਿ ਇਹ ਚੀਜ਼ ਜਿਹੜੀ ਹੈਗੀ ਆ ਆਵਾਮ ਦੇ ਖਿਲਾਫ ਆ। ਆਪੋਜੀਸ਼ਨ ਉਹਦਾ ਹੱਲ ਵੀ ਨਹੀਂ ਦੱਸਦੀ ਹੈਗੀ ਕਿ ਇਹਦਾ ਹੱਲ ਕੀ ਹੈ, ਇਹਦਾ ਸੋਲੂਸ਼ਨ ਕੀ ਹੈ, ਇਹਦਾ ਸੋਲੂਸ਼ਨ ਵੀ ਕੱਢਿਆ ਕਰੇ ਨਾ। ਹੁਣ ਅਸੀਂ ਬਿੱਲ ਵੱਲ ਆਉਂਦੇ ਹਾਂ। ਬਿੱਲ ਇਸ ਤਰ੍ਹਾਂ ਹੈ ਕਿ IMF ਜਿਹੜੀ ਸਭ ਤੋਂ ਪਹਿਲੇ ਇੱਥੇ ਉਰਦੂ ਦਾ ਇੱਕ ਸ਼ੇਰ ਹੈਗਾ ਕਿ ਯਾਦੇ ਮਾਜ਼ੀ ਅਜ਼ਾਬ ਹੈ ਯਾਰਬ, ਛੀਨ ਲੈ ਮੁਝਸੇ ਹਾਫਜ਼ਾ ਮੇਰਾ। ਪਿਛਲੇ ਮਾਜ਼ੀ ਦੇ ਵਿੱਚ, ਪਾਸਟ ਦੇ ਵਿੱਚ ਸਾਡੇ ਖਾਨ ਸਾਹਿਬ ਜਦੋਂ ਆਪੋਜੀਸ਼ਨ ਦੇ ਵਿੱਚ ਸੀ, ਉਦੋਂ ਨਾਰਾ ਲਾਉਂਦੇ ਹੁੰਦੇ ਸੀ ਕਿ IMF ਦੇ ਕੋਲ ਅਗਰ ਮੈਂ ਚਲਾ ਗਿਆ ਤਾਂ ਮੈਂ ਖੁਦਕੁਸ਼ੀ ਕਰ ਲਾਂਗਾ। IMF ਦੇ ਕੋਲ ਜਾਣਾ ਖੁਦਕੁਸ਼ੀ ਤੇ ਮੁਤਰਾਦਿਫ ਹੈਗਾ। IMF ਦੇ ਕੋਲ ਨਹੀਂ ਜਾਣਾ ਚਾਹੀਦਾ। ਇਹ ਤੇ ਆਪਣੀ ਮਰਜ਼ੀਆਂ ਚਲਾਉਂਦੀਆਂ ਹੈਗੀਆਂ। ਇਹ ਤਾਂ ਥਰਡ ਵਰਲਡ ਕੰਟਰੀਆਂ ਦੇ ਉੱਪਰ ਲੋਕਾਂ ਨੂੰ ਉਹਨਾਂ ਦੇ ਰਾਈਟਸ ਜਿਹੜੇ ਹੈਗੇ ਉਹਨਾਂ ਨੂੰ ਖੋਹ ਲੈਂਦੇ ਹੈਗੇ ਨੇ। IMF ਦੀਆਂ ਸ਼ਰਤਾਂ ਇੰਨੀਆਂ ਸਖਤ ਹੁੰਦੀਆਂ ਹੈਗੀਆਂ ਨੇ ਕਿ ਆਮ ਲੋਕ ਜ਼ਿੰਦਗੀ ਨਹੀਂ ਬਸਰ ਕਰ ਸਕਦਾ। ਤੇ ਹੁਣ ਅਸੀਂ 3 ਦਫਾ IMF ਦੇ ਕੋਲ ਚਲੇ ਗਏ ਹੈਗੇ। ਹੁਣ IMF ਨੇ ਜਦੋਂ ਸਾਨੂੰ ਇੱਕ ਕਰਜ਼ ਦਿੱਤਾ ਹੈਗਾ $1000 ਅਰਬ ਦਾ, ਜਦੋਂ ਸਾਨੂੰ ਕਰਜ਼ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਟੈਕਸ ਲਾ ਦੇ ਦਿਓ। ਜਿਹੜਾ ਪਹਿਲਾ ਵੱਡਾ ਬਜਟ ਸੀ, ਉਸ ਵੱਡੇ ਬਜਟ ਦੇ ਵਿੱਚ तमाम चीज़ों का टैक्स लाया गया, गड्डियां का टैक्स लाया गया, पेट्रोल का टैक्स लाया गया, खाण पीन की अशिया का टैक्स लाया गया, जिन्नियां चीज़ां बाहरों आदियां सी उन्हां उपर टैक्स लाया गया। ते कुछ चीज़ां रह गईयां सी, वो कुछ चीज़ां जिहड़ियां सी वो बच गईयां सी। उन्हां विच बिजली सी, उन्हां च गैस सी, उस तो बाद उन्होंने छोटे ब्रैड लगा लो, अंडे लगा लो, उन्होंने यह चीज़ां शामिल सी। ते यह मिनी बजट जिहड़ा हैगा उहदे विच चीज़ां शामिल कर दित्तियां गईयां कि जिहड़ी चीज़ां टैक्स तो बच गईयां सी ना, उन्होंने चीज़ों पर टैक्स लाया जाए। वो माचिस आ, माचिस से भी टैक्स लग गया, अंडे से भी टैक्स लग गया 17%। 17% का मतलब यह है कि तुसी चीज़ नूं जिहड़ा हैगा वो 2 ਤੋਂ 3 रुपये वैसे ही बढ़ जानी हैगी आ। और जो आम बंदे दे कोल परचून तो हो के जो आम बंदे दे कोल आनी आ, वो वैसे ही 200% वैसे ही वध जानी हैगी आ। इस वक्त जिहड़े मुल्क के हालात हैगे ने, वो महंगाई के नाल ते अगे बहुत बुरे हालात ने कि बिजली जिहड़ी हैगी आ वो पहले 18 ਤੋਂ 1900 रुपये यूनिट सी, तो जो मिनी बजट पेश किया गया नाल ही बिजली की कीमत वध गई, तो बिजली की कीमत जिहड़ी हैगी सी वो 2300 रुपये यूनिट हो गई। तो राती बजट पेश होया तो राती 12 ਵਜੇ तो बाद जिहड़ा हैगा वो नैपरा जिहड़ा हैगा साडा इत्थे नैशनल इलैक्ट्रिक पावर सप्लाई जिहड़ा इदारा हैगा साडा, उन्हें जिहड़ा है वो बिजली की कीमत उस टाइम वधा दी, क्योंकि बजट जिहड़ा हैगा सी, मिनी बजट जिहड़ा हैगा सी वो पास हो गया सी। मिनी बजट की अगर असीं गल कर रहे तो मिनी बजट नूं आपोजिशन इस वास्ते बुरा कह रही है कि आपोजिशन का कहना कि एक बजट जिहड़ा हैगा वो लोगों के उपर एक महंगाई की बहुत वड्डा तूफान लैके आया सी। जिहड़ा दूसरा बजट है ये तो सुनामी, ये तो महंगाई का सुनामी ले आएगा। हुण आपोजिशन इस बजट के उपर आपोजिशन ने खप पाई। आपोजिशन के 156 मैंबरान सी जिहड़े उन्होंने इहदे हक च वोट नहीं पाया, जबकि हुकूमत ते उन्हां दे इतिहादी जिहड़े सी वो तकरीबन 162 बन रहे सी, तो 162 वोट पा के राती ये बिल जिहड़ा मंजूर हो गया हैगा। ते इस बिल के उपर बहुत ज़्यादा खप पई, इस बिल के उपर बहुत ज़्यादा चर्चे होए, बहुत ज़्यादा क्रिटिसाइज हुकूमत नूं कीता गया, क्योंकि IMF जिहड़ा हैगा उन्होंने पहले IMF ने जिहड़ा वो पिछले $2000 अरब जिहड़े कोरोना वायरस दे विच उन्होंने दित्ते सी, कोरोना फंड दी मद दे विच, कोरोना अमदाद दी मद दे विच उन्होंने कहा कि सब तो पहले सानू
ਇਹਦਾ ਹਿਸਾਬ ਦੇਵੋ ਕਿ ਇਹ ਜਿਹੜਾ ਕਰੋਨਾ ਦੀ ਮੱਦ ਵਿੱਚ ਤੁਸੀਂ ਲਿਆ ਸੀ, ਇਹ ਸਾਰਾ ਅਮਦਾਦ ਲਈ ਸੀ, ਫੰਡਿੰਗ ਲਈ ਸੀ, ਉਹ ਕਿੱਥੇ ਗਿਆ ਹੈਗਾ। ਉਸ ਤੋਂ ਬਾਅਦ ਤੁਹਾਨੂੰ ਅਸੀਂ ਅਗਲਾ $1000 ਅਰਬ ਡਾਲਰ ਦਾ ਦੇਵਾਂਗੇ। ਹੁਣ $1000 ਜਿਹੜੇ ਸਾਨੂੰ ਮਿਲੇ ਹੈਗੇ ਨੇ, ਉਸ ਦੇ ਉੱਪਰ ਜਿਹੜਾ ਹੈਗਾ ਉਹ ਹੁਣ ਫਿਰ ਪਾਬੰਦੀ ਲਾ ਦਿੱਤੀ ਗਈ ਹੈ ਕਿ ਜਿਹੜੀ ਛੋਟੀਆਂ ਚੀਜ਼ਾਂ ਸੀ, ਜਿਹੜੀਆਂ ਬ੍ਰੈਡ ਹੋ ਗਿਆ, ਉਸ ਤੋਂ ਬਾਅਦ ਬੱਚਿਆਂ ਦੇ ਪੀਣ ਵਾਲਾ ਦੁੱਧ ਜਿਹੜਾ ਹੋ ਗਿਆ, ਦਵਾਈਆਂ ਹੋ ਗਈਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ। ਸਿਰ ਦਰਦ ਦੀ ਉਹ ਮੈਡੀਸਨ ਜਿਹੜੀ 1 ਰੁਪਏ ਦੀ ਗੋਲੀ ਆਉਂਦੀ ਸੀ, ਉਹ ਇਸ ਟਾਈਮ 6 ਤੋਂ 7 ਰੁਪਏ ਦੀ ਹੋਈ ਹੈਗੀ ਆ। ਉਸ ਤੋਂ ਬਾਅਦ ਉਹ ਘਿਓ ਜਿਹੜਾ ਇੱਥੇ ਜਿਹੜਾ ਇਸ ਹਕੂਮਤ ਦੇ ਆਉਣ ਤੋਂ ਪਹਿਲੇ ਉਹ ਤਕਰੀਬਨ 160 ਤੇ 200 ਰੁਪਏ ਦੇ ਕਰੀਬ ਸੀ, ਉਹ ਇਸ ਟਾਈਮ 400 ਰੁਪਏ ਤੋਂ ਉੱਪਰ ਚਲਾ ਗਿਆ ਹੈਗਾ। ਯਾਨੀ ਕਿ ਹਰ ਚੀਜ਼ ਡਬਲ ਤੋਂ ਟ੍ਰਿਪਲ ਹੋ ਰਹੀ ਹੈ। ਇਸ ਵਾਸਤੇ ਆਪੋਜੀਸ਼ਨ ਜਿਹੜੀ ਹੈਗੀ ਆ ਉਹ ਚੀਖੋ ਪੁਕਾਰ ਕਰ ਰਹੀ ਹੈ, ਇਸੇ ਵਜ੍ਹਾ ਤੋਂ ਕਿ ਅਸੀਂ ਜਿਹੜਾ ਹੈਗਾ ਇਹ ਬਜਟ ਪੇਸ਼ ਨਹੀਂ ਹੁੰਦੇ ਨਾ, ਕਿਉਂਕਿ ਇਸ ਬਜਟ ਦੇ ਵਿੱਚ ਉਹ ਚੀਜ਼ਾਂ ਉੱਪਰ ਟੈਕਸ ਲਾਇਆ ਗਿਆ ਵਾ, ਉਹ ਚੀਜ਼ਾਂ ਦੇ ਉੱਪਰ 17% ਟੈਕਸ ਡਿਊਟੀ ਲਾਈ ਗਈ, ਜਿਹੜੀ ਚੀਜ਼ਾਂ ਆਮ ਆਵਾਮ ਦੇ ਇਸਤੇਮਾਲ ਦੇ ਵਿੱਚ ਹੈਗੀਆਂ ਨੇ। ਆਮ ਆਵਾਮ ਦੇ ਇਸਤੇਮਾਲ 'ਚ ਮਾਚਸ ਹੈਗੀ ਆ, ਆਮ ਆਵਾਮ ਦੇ ਇਸਤੇਮਾਲ 'ਚ ਦੁੱਧ ਹੈਗਾ, ਆਮ ਆਵਾਮ ਦੇ ਇਸਤੇਮਾਲ 'ਚ ਦਵਾਈਆਂ ਹੈਗੀਆਂ ਨੇ। ਇਹਨਾਂ ਚੀਜ਼ਾਂ ਦੇ ਉੱਪਰ ਇਹ ਮਿਨੀ ਬਜਟ ਜਿਹੜਾ ਹੈਗਾ ਉਹ ਚੀਜ਼ਾਂ ਜਿਹੜਾ ਟੈਕਸ ਜਿਹੜੇ ਹੈਗੇ ਉਹ ਲੱਗ ਰਹੇ ਨੇ। ਦੂਸਰੀ ਚੀਜ਼ ਇਹ ਕਿ ਇਸ ਬਜਟ ਨੂੰ ਤੁਸੀਂ ਆਪੋਜੀਸ਼ਨ ਦੀ ਗੱਲ ਕਰ ਰਹੇ ਹੋ, ਆਪੋਜੀਸ਼ਨ ਦੀ ਇੱਕ ਸਾਈਡ ਤੇ ਰਹਿ ਗਈ, ਹਕੂਮਤ ਦੇ ਕੁਝ ਅਹੁਦੇਦਾਰ ਹੈਗੇ ਨੇ, ਹਕੂਮਤ ਦੇ ਸਾਡੀ ਗਵਰਨਮੈਂਟ ਦੇ ਕੁਝ ਮੈਂਬਰਾਂ ਹੈਗੇ ਨੇ ਜਿਨ੍ਹਾਂ ਨੇ ਇਸ ਬਜਟ ਦੇ ਉੱਪਰ ਤਨਕੀਦ ਕੀਤੀ ਹੈਗੀ। ਸਾਡੇ ਵਜ਼ੀਰ ਦਫਾ ਜਿਹੜੇ ਹੈਗੇ ਨੇ, ਡਿਫੈਂਸ ਮਿਨਿਸਟਰ ਜਿਹੜੇ ਹੈਗੇ ਨੇ ਪਰਵੇਜ਼ ਖਟਕ, ਉਹਨਾਂ ਦੀ ਇਮਰਾਨ ਖਾਨ ਸਾਹਿਬ ਦੇ ਨਾਲ, ਪ੍ਰਾਈਮ ਮਿਨਿਸਟਰ ਦੇ ਨਾਲ ਬਹੁਤ ਵੱਡੀ ਮੂੰਹਮਾਰੀ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵਜ਼ੀਰ ਆਜ਼ਮ ਬਣਾਇਆ ਹੈਗਾ, ਸਾਡੇ ਵੋਟਸ ਦੇ ਨਾਲ ਤੁਸੀਂ ਵਜ਼ੀਰ ਆਜ਼ਮ ਬਣੇ ਹੋ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਵਾਮ ਦਾ ਖੂਨ ਨਿਚੋੜ ਦਿਓ। ਅਸੀਂ ਕਿਸ ਮੂੰਹ ਦੇ ਨਾਲ ਜਿਹੜਾ ਹੈਗਾ ਅਗਲੇ ਇਲੈਕਸ਼ਨ 'ਚ ਜਾਵਾਂਗੇ, ਅਸੀਂ ਕਿਸ ਮੂੰਹ ਦੇ ਨਾਲ ਲੋਕਾਂ ਕੋਲ ਵੋਟ ਮੰਗਣ ਜਾਵਾਂਗੇ। ਤੁਸੀਂ ਤੇ ਲੋਕਾਂ ਦੀ ਜ਼ਿੰਦਗੀ 2 ਵਾਰ ਕਰ ਦਿੱਤੀ ਹੈਗੀ। ਤੇ ਡਿਫੈਂਸ ਮਿਨਿਸਟਰ ਦੇ ਨਾਲ ਜਦੋਂ ਨੋਕ ਝੋਕ ਹੋਈ ਹੈ ਇਮਰਾਨ ਖਾਨ ਸਾਹਿਬ ਦੀ, ਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਅਗਰ ਤੁਹਾਨੂੰ ਲੱਗਦਾ ਕਿ ਮੈਂ ਵਜ਼ੀਰ ਆਜ਼ਮ ਨਹੀਂ ਠੀਕ ਹੈਗਾ ਤੇ ਤੁਸੀਂ ਮੈਨੂੰ ਹਟਾ ਦਿਓ, ਕੋਈ ਹੋਰ ਵਜ਼ੀਰ ਆਜ਼ਮ ਲੈ ਆਓ, ਤੁਸੀਂ ਮੈਨੂੰ ਬਲੈਕਮੇਲ ਨਹੀਂ ਕਰ ਸਕਦੇ, ਤੁਸੀਂ ਮੈਨੂੰ ਨਹੀਂ ਵੋਟ ਦੇਣਾ, ਤੁਸੀਂ ਮੈਨੂੰ ਨਾ ਵੋਟ ਦਿਓ, ਤੁਸੀਂ ਮੈਨੂੰ ਨਹੀਂ ਵਜ਼ੀਰ ਆਜ਼ਮ ਬਣਾਉਣਾ, ਮੈਨੂੰ ਨਾ ਵਜ਼ੀਰ ਆਜ਼ਮ ਬਣਾਓ, ਮੈਂ ਕਿਸੇ ਕੋਲ ਹੀ ਬਲੈਕਮੇਲ ਨਹੀਂ ਹੋਣਾ ਹੈਗਾ। ਮੇਰੀ ਜੰਗ ਜਿਹੜੀ ਹੈਗੀ ਆ ਉਹ ਗਰੀਬ ਦੇ ਹੱਕ ਵਾਸਤੇ ਹੈਗੀ। ਜਦਕਿ ਪਰਵੇਜ਼ ਖਟਕ ਸਾਹਿਬ ਜਿਹੜੇ ਹੈਗੇ ਸੀ, ਡਿਫੈਂਸ ਮਿਨਿਸਟਰ ਸਾਹਿਬ ਹੈਗੇ ਸੀ, ਉਹ ਵੀ ਨਾਰਾਜ਼ ਹੋ ਕੇ ਬਾਹਰ ਆ ਗਏ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਖੈਬਰ ਪਖਤੂਨਖਵਾ ਸੂਬਾ ਹੈਗਾ ਉਹਦੇ ਵਿੱਚ ਗੈਸ ਬਣ ਰਹੀ ਹੈ, ਅਸੀਂ ਗੈਸ ਬਣਾਉਣ ਵਾਲਾ ਸੂਬਾ ਹੈਗੇ ਆ, ਅਸੀਂ ਬਿਜਲੀ ਪੈਦਾ ਕਰ ਰਹੇ ਹਾਂ, ਉੱਥੇ ਪਨ ਹੋਲ ਬਿਜਲੀ ਦੇ ਪ੍ਰੋਜੈਕਟ ਸਾਡੇ ਲੱਗੇ ਹੈਗੇ, ਤੇ ਸਾਡੇ ਲੋਕਾਂ ਨੂੰ, ਸਾਡੀ ਆਵਾਮ ਨੂੰ ਬਿਜਲੀ ਵੀ ਮਹਿੰਗੀ ਮਿਲ ਰਹੀ ਹੈ, ਗੈਸ ਵੀ ਮਹਿੰਗੀ ਮਿਲ ਰਹੀ ਹੈ। ਇਸ ਬਹਿਸ ਦੇ ਉੱਪਰ ਇਹਦੇ ਉੱਪਰ ਬਹਿਸ ਹੋਈ, ਜਿਹਦੇ ਵਿੱਚ ਵਜ਼ੀਰ ਆਜ਼ਮ ਦੇ ਜਿਹੜੇ ਹੈਗੇ ਉਹ ਮਾਮਲੇ ਖਸੂਸੀ ਮੁਰਾਦ ਸਈਦ ਦੀ ਮੌਜੂਦ ਸੀ, ਤੇ ਉਸ ਤੋਂ ਬਾਅਦ ਜਿਹੜੇ ਹਮਾਦ ਅਜ਼ਹਰ ਜਿਹੜੇ ਸਾਡੇ ਬਿਜਲੀ ਦੇ ਹੈਗੇ ਨੇ, ਬਿਜਲੀ ਦੇ ਤਵਾਨਾਈ ਦੇ ਮਿਨਿਸਟਰ ਜਿਹੜੇ ਹੈਗੇ ਉਹ ਵੀ ਮੌਜੂਦ ਸੀ, ਤੇ ਉਹਨਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਡਿਫੈਂਸ ਮਿਨਿਸਟਰ ਨੇ ਉਹਨਾਂ ਦੋਵਾਂ ਨੂੰ ਖਾਮੋਸ਼ ਕਰਵਾ ਦਿੱਤਾ ਕਿ ਮੈਂ ਡਾਇਰੈਕਟ ਵਜ਼ੀਰ ਆਜ਼ਮ ਸਾਹਿਬ ਨਾਲ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਹੈਗਾ। ਹੁਣ ਅਸੀਂ ਉਹ ਕਾਗਜ਼ੀ ਕਾਰਵਾਈ, ਹੁਣ ਉਹ ਦਾਅਵੇ, ਹੁਣ ਐਸੇ ਹੋ ਜਾਏਗਾ, ਉਹ ਕਰ ਲੈਂਗੇ, ਹੁਣ ਇਹ ਚੀਜ਼ਾਂ ਨਹੀਂ ਚੱਲਣੀਆਂ ਹੈਗੀਆਂ। ਹੁਣ ਲੋਕਾਂ ਨੂੰ ਪਰਫਾਰਮ ਕਰਕੇ ਦਿਖਾਣਾ ਹੈਗਾ। 3.5 ਸਾਲ ਗੁਜ਼ਰ ਗਏ ਨੇ, ਸਿਰਫ 1.5 ਸਾਲ ਰਹਿ ਗਿਆ। 1.5 ਸਾਲ ਬਾਅਦ ਅਸੀਂ ਜਦੋਂ ਲੋਕਾਂ ਕੋਲ ਵੋਟ ਮੰਗਣ ਜਾਣਾ ਹੈਗਾ, ਅਸੀਂ ਕਿਸ ਮੂੰਹ ਨਾਲ ਵੋਟ ਮੰਗਣਾ ਹੈਗਾ, ਕਿਉਂਕਿ ਸਾਲ ਦੇ ਵਿੱਚ 2 ਬਜਟ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਵਾਮ ਦੇ ਉੱਤੇ ਇੱਕ ਮਹਿੰਗਾਈ ਦਾ ਬਹੁਤ ਵੱਡਾ ਬੰਬ ਸੁੱਟਣ ਲੱਗੇ ਹੋ। ਜੀ ਬਹੁਤ ਬਹੁਤ ਸ਼ੁਕਰੀਆ ਨਾਸਰ ਜੀ, ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।